ਨਵੀਂ ਸੰਸਦ ਦਾ ਜਦੋਂ ਉਦਘਾਟਨ ਹੋ ਰਿਹਾ ਸੀ ਤਾਂ ਕਿਵੇਂ ਮੈਡਲ ਜੇਤੂ ਪਹਿਲਵਾਨਾਂ ਨੂੰ ਸੜਕ ਤੇ ਘਸੀਟਿਆ ਗਿਆ। ਭਾਰਤ ਦੇ ਵਿੱਚ ਉਹਨਾਂ ਦੀਆਂ ਬੱਚੀਆਂ ਉਹ ਕੋਈ ਸਿੱਖ ਧਰਮ ਨੂੰ ਮੰਨਣ ਵਾਲੀਆਂ ਨਹੀਂ ਨੇ, ਔਰ ਉਹ ਕਹਿ ਰਹੀਆਂ ਨੇ ਵੀ ਸਾਡੇ ਨਾਲ ਇਹ ਹੋਇਆ, ਕੋਈ ਹਿੰਦੂਤਵੀ ਜਮਾਤ ਉਹਨਾਂ ਦੇ ਨਾਲ ਨਹੀਂ ਖਲੋਤੀ ਹੈ। ਬ੍ਰਿਜਮੋਹਨ ਸਿੰਘ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਵੀ ਉਹ ਇੱਕ ਸ਼ਕਲੋਂ ਇੱਕ ਰੇਪਿਸਟ ਲੱਗਦਾ ਹੈ, ਔਰ ਉਹ ਜਿਹੜੀਆਂ ਵਿਚਾਰੀਆਂ ਇਲਜ਼ਾਮ ਲਾ ਰਹੀਆਂ ਵੀ ਸਾਡੇ ਨਾਲ ਕੀ ਹੋਇਆ, ਪੁਕਾਰ ਕਿਹਨੂੰ ਕਰ ਰਹੀਆਂ ਨੇ? ਬਿਲਕੁਲ ਮੋਦੀ ਅਮਿਤ ਸ਼ਾਹ ਨੇ ਹਜ਼ਾਰਾਂ ਮੁਸਲਮਾਨ ਮਾਰੇ, ਤੁਹਾਨੂੰ ਉਹਨਾਂ ਦੇ ਹੱਥਾਂ 'ਚੋਂ ਖੂਨ ਡ੍ਰਿਪ ਕਰਦਾ ਨਜ਼ਰ ਨਹੀਂ ਆਉਂਦਾ। ਪਹਿਲਵਾਨਾਂ ਨੇ ਕਿਹਾ ਕਿ ਵੀ ਹੁਣ ਸਾਡੇ ਲਈ ਕੋਈ ਜੀਣ ਦਾ ਹੱਜ ਨਹੀਂ, ਸਾਡੇ ਕੋਲ ਇਹਨਾਂ ਮੈਡਲਾਂ ਨੂੰ ਵੀ ਅਸੀਂ ਬਿਲਕੁਲ ਜਿਹੜਾ ਹੈ ਅਸੀਂ ਆਪਣੀ ਇੱਕ ਮਿਹਨਤ ਕਰਕੇ ਆਪਣੀ ਕਮਾਈ ਨਾਲ ਮੁਲਕ ਦੀ ਝੋਲੀ 'ਚ ਪਾਏ ਸੀ, ਤੇ ਗੰਗਾ ਦਰਿਆ ਜਿਹੜਾ ਪਾਪਾਂ ਨੂੰ ਧੋਣ ਵਾਲਾ ਹੈ, ਅਸੀਂ ਇਹਨਾਂ ਮੈਡਲਾਂ ਨੂੰ ਹਰ ਕੀ ਪੌੜੀ ਹਰਿਦੁਆਰ ਜਾ ਕੇ ਗੰਗਾ ਮਾਤਾ ਦੇ ਜਿਹੜਾ ਹੈ ਉਹਦੇ ਹਵਾਲੇ ਕਰ ਦੇਣਾ। ਤੁਸੀਂ ਗੰਗਾ ਦੀ ਆਈਡੀਓਲੋਜੀ ਵਾਲਿਆਂ ਦਾ ਹਾਲ ਦੇਖ ਲਓ, ਜਿਹੜੇ ਇਹਨੂੰ ਮੰਨਣ ਵਾਲੇ ਨੇ, ਕੋਈ ਤੁਹਾਡੇ ਨਾਲ ਖਲੋਤਾ। ਮਨੋਜ ਦੂਨ ਨੇ ਕਿਹਾ ਵੀ ਤੁਸੀਂ ਸਾਰੀਆਂ ਆ ਕੇ ਦਰਬਾਰ ਸਾਹਿਬ ਗੁਰੂ ਦੇ ਚਰਨਾਂ ਦੇ ਵਿੱਚੋਂ ਆਪਣੇ ਮੈਡਲ ਰੱਖ ਕੇ ਅਰਦਾਸ ਕਰੋ ਕਿ ਗੁਰੂ ਤੁਹਾਨੂੰ ਇਨਸਾਫ ਦੇਣ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ ਮੋਦੀ ਦੇ ਰਾਜ ਤਿਲਕ ਦਾ ਜਸ਼ਨ ਚੱਲ ਰਿਹਾ ਸੀ, ਪਾਰਲੀਮੈਂਟ ਭਵਨ ਤੋਂ ਲਗਭਗ 150 ਕਿਲੋਮੀਟਰ ਦੀ ਦੂਰੀ ਤੇ ਜੰਤਰ ਮੰਤਰ ਰੋਡ ਤੇ ਦਿੱਲੀ ਦੀ ਪੁਲਿਸ ਵੱਲੋਂ ਉਹਨਾਂ ਪਹਿਲਵਾਨਾਂ ਨੂੰ ਦਾ ਜਿਹੜਾ ਕਟਾਪਾ ਹੈ ਉਹ ਚਾੜ ਕੇ ਗ੍ਰਿਫਤਾਰੀ ਕਰ ਰਹੇ ਸੀ, ਜਿਹੜੇ ਪਿਛਲੇ 1 ਮਹੀਨੇ ਤੇ ਜ਼ਿਆਦਾ ਸਮੇਂ ਤੋਂ ਇਨਸਾਫ ਲਈ ਧਰਨੇ ਤੇ ਬੈਠੇ ਹਨ। ਇਹਨਾਂ ਪਹਿਲਵਾਨਾਂ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੇ ਜਿਹੜੇ ਸਾਕਸ਼ੀ ਮਲਿਕ ਅਤੇ ਏਸ਼ੀਅਨ ਮੈਡਲ ਜਿੱਤਣ ਵਾਲੇ ਪਹਿਲਵਾਨ ਵੀ ਸ਼ਾਮਲ ਸਨ। ਸੋ ਜਾਟ ਭਾਈਚਾਰੇ ਨਾਲ ਸੰਬੰਧਿਤ ਇਹਨਾਂ ਗੈਰਤਮੰਦ ਪਹਿਲਵਾਨਾਂ ਦੇ ਨਾਲ ਕੋਈ ਹਿੰਦੂਤਵੀ ਜਿਹੜਾ ਸੰਗਠਨ ਹੈ ਨਹੀਂ ਖਲੋਤਾ ਹੈ, ਜਦੋਂ ਕਿ ਸਿੱਖ ਕੌਮ ਨੇ ਇਹਨਾਂ ਦਾ ਮੁਕੰਮਲ ਸਾਥ ਦਿੱਤਾ। ਜੋ ਕੁਝ ਇਹਨਾਂ ਨਾਲ ਵਾਪਰਿਆ ਇਹ ਆਉਣ ਵਾਲੇ ਸਮੇਂ ਵਿੱਚ ਹਿੰਦੂ ਰਾਸ਼ਟਰ ਦੇ ਰਾਜ ਝਲਕਾ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬ੍ਰਾਹਮਣ ਔਰ ਵਾਇਲੈਂਸ, ਬ੍ਰਾਹਮਣਵਾਦ ਦਾ ਮੇਰਾ ਮਤਲਬ ਹੈ ਇਹ ਟੂਗੈਦਰ ਨੇ। ਜਿੱਥੇ ਬ੍ਰਾਹਮਣਵਾਦ ਹੈ ਉੱਥੇ ਵਾਇਲੈਂਸ ਹੈ, ਉੱਥੇ ਖੂਨ ਹੈ, ਉੱਥੇ ਧੱਕਾ ਹੈ, ਉੱਥੇ ਅਨਿਆਂ ਹੈ। ਔਰ ਮੈਂ ਇਹ ਗੱਲ ਹਵਾ 'ਚ ਨਹੀਂ ਕਰ ਰਿਹਾ। ਬਹੁਤ ਵਾਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਹੋ, ਇੱਕ ਪਾਸੇ ਤਾਂ ਸਾਡਾ ਉਹ ਕਲਚਰ ਹੈ ਬਾਬਾ ਜਿਹੜਾ ਤੁਹਾਨੂੰ ਸਿਰਫ ਤੇ ਸਿਰਫ ਸਿਮਰਨ ਦੇ ਨਾਂ ਥੱਲੇ ਜੋ ਆਲੇ ਦੁਆਲੇ ਵਾਪਰ ਰਿਹਾ ਉਸ ਤੋਂ ਤੁਹਾਡੀਆਂ ਅੱਖਾਂ ਬੰਦ ਕਰਵਾ ਦਿੰਦਾ। ਪਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਬਾਣੀ, ਜਿਨ੍ਹਾਂ ਦੇ ਰਾਹੀਂ ਇਸ ਧਰਤੀ ਦੇ ਉੱਤੇ ਬਾਣੀ ਨਾਜ਼ਲ ਹੁੰਦੀ ਹੈ, ਔਰ ਅੱਗੋਂ ਫਿਰ 6 ਜਾਮਿਆਂ 'ਚ ਉਹ ਤੁਰਕੀ ਬਾਣੀ, ਜਿਸ ਦੇ ਵਿੱਚ ਫਿਰ ਕਿਵੇਂ 15 ਭਗਤ, 11 ਭੱਟ, 3 ਸਿੱਖ, ਉਹ ਸਾਰੀਆਂ ਹੀ ਜਿਹੜੀਆਂ ਡਿਵਾਈਨ ਸੋਲਸ ਨੇ, ਰੱਬੀ ਰੂਹਾਂ ਨੇ, ਉਹ ਇਨਸਾਨੀਅਤ ਦੇ ਲਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਜਿਸ ਦੇ ਵਿੱਚ ਇਨਸਾਨੀ ਸਮਾਜ ਨੂੰ ਦਰਪੇਸ਼ ਉਹ ਬੇਸ਼ੱਕ ਤੁਹਾਡੀ ਡਿਵਿਨਿਟੀ ਹੈ, ਰੱਬ ਦਾ ਰਸਤਾ, ਸੱਚ, ਹੱਕ, ਇਨਸਾਫ ਹੈ, ਉਹ ਤੁਹਾਡੇ ਆਰਥਿਕ, ਸਮਾਜਿਕ ਸਾਰੇ ਢਾਂਚਿਆਂ ਦੀ ਗੱਲ, ਭਾਈਚਾਰਕ ਉਸ ਸਾਂਝ ਦੀ ਗੱਲ ਕਰਦਾ। ਪਰ ਮੈਂ ਬਹੁਤ ਵਾਰ ਇਹ ਸੋਚਦਾ ਹੈ ਕਿ ਵੀ ਜਿੱਥੇ ਗੁਰਬਾਣੀ ਦੇ ਵਿੱਚ ਬਹੁਤ ਵਾਰ ਈਵਨ ਜਿਹੜੀ ਵਿਰੋਧੀ ਵਿਚਾਰਧਾਰਾ ਹੈ ਉਸ ਦੇ ਲਈ ਵੀ ਜੇ ਤੁਸੀਂ ਸਿੱਧ ਗੋਸ਼ਟ ਦੇਖਦੇ ਹੋ ਤੇ ਤੁਹਾਨੂੰ ਇੱਕ ਬੜਾ ਇੱਕ ਬੈਲੈਂਸਡ ਨੁਕਤਾ ਨਿਗਾਹ ਨਜ਼ਰ ਆਉਂਦਾ ਹੈ ਸਾਰੀ ਡਿਬੇਟ ਦੇ ਵਿੱਚ। ਪਰ ਜਿੱਥੇ ਬ੍ਰਾਹਮਣਵਾਦ ਦਾ ਜ਼ਿਕਰ ਹੁੰਦਾ ਹੈ ਉੱਥੇ ਛੁਰੀ ਦਾ, ਖੂਨ ਦਾ ਔਰ ਜ਼ਿਕਰ ਜ਼ਰੂਰ। ਹੁਣ ਉਸ ਸਭ ਤੋਂ ਅਹਿਮ ਜਦੋਂ ਅਸੀਂ ਰੋਜ਼ਾਨਾ ਆਸਾ ਦੀ ਵਾਰ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ। ਇਹ ਡਿਫਾਈਨ ਕਰ ਦਿੰਦਾ ਆਪਣੇ ਆਪ 'ਚ ਬ੍ਰਾਹਮਣਵਾਦ ਨੂੰ। ਮੱਥੇ ਤੇ ਟਿੱਕਾ, ਇਹਦੇ ਤੇੜ ਇੱਕ ਅੰਦਾਜ਼ ਦੇ ਵਿੱਚ ਕਖਾਈ ਧੋਤੀ ਬੰਨੀ ਹੋਈ ਹੈ, ਇਸ ਦੇ ਹੱਥ ਦੇ ਵਿੱਚ ਛੁਰੀ ਹੈ, ਔਰ ਇਹ ਜਗਤ ਦਾ ਕਸਾਈ ਹੈ, ਬੁਚਰ ਆਫ ਦਾ ਵਰਲਡ। ਹੁਣ ਇਸ ਸਾਰੇ ਨੂੰ ਤੁਸੀਂ ਈਵਨ ਬਾਕੀ ਜਿਹੜੀਆਂ ਅਲਾਮਤਾਂ ਨੇ, ਜੇ ਤੁਸੀਂ ਗੁਰੂ ਸਾਹਿਬ ਜਿਨ੍ਹਾਂ ਨੂੰ ਇਹਨਾਂ ਨੇ ਸ਼ੂਦਰ ਬਣਾਇਆ ਹੋਇਆ ਸੀ, ਚੰਡਾਲ ਔਰ ਦੂਸਰੇ ਜਿਹੜੀਆਂ ਡੂਮ ਔਰ ਦੂਸਰੀਆਂ ਜਾਤਾਂ, ਜੇ ਤੁਸੀਂ ਬਾਣੀ 'ਚ ਪੜ੍ਹਦੇ ਹੋ ਬ੍ਰਾਹਮਣ ਨੂੰ ਹੀ ਐਡਰੈਸਡ ਹੈ, ਕਬੁੱਧ ਡੂਮਣੀ, ਕੁਦਿਆ ਕਸੈਣ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ,
ਕਾਰੇ ਕੱਢੇ ਕਿਆ ਥੀਏ ਜੇ ਚਾਰੇ ਬੈਠੀਆਂ ਨਾਲ। ਇਹ ਫਿਰ ਬ੍ਰਾਹਮਣ ਜਿਹੜਾ ਕਾਰ ਕੱਢ ਕੇ ਆਪਣੀ ਰੋਟੀ ਬਣਾਉਂਦਾ ਹੈ, ਉਸ ਨੂੰ ਕਿਹਾ ਵੀ ਤੂੰ ਕਬੁੱਧ ਹੈ, ਤੂੰ ਜਿਨ੍ਹਾਂ ਨੂੰ ਤੂੰ ਸ਼ੂਦਰ ਨਹੀਂ, ਡੂਮ ਦੀ ਘਰ ਵਾਲੀ, ਡੂਮਣੀ, ਕਸੈਣ, ਚੂੜੀ ਔਰ ਚੰਡਾਲਣੀ, ਉਹਨੇ ਕਿਹਾ ਵੀ ਨਹੀਂ, ਇਹ ਸਾਰੇ ਜਿਹੜੇ ਜਿਨ੍ਹਾਂ ਨੂੰ ਤੂੰ ਜ਼ਾਤ ਨਾਲ ਵੰਡਿਆ ਹੋਇਆ ਹੈ, ਇਹਨਾਂ ਵਿੱਚ ਨਹੀਂ, ਇਹ ਤੇਰੇ 'ਚ ਨੇ, ਤੂੰ ਹੀ ਕਬੁੱਧ ਹੈ, ਤੇਰੀ ਮਾੜੀ ਪਿੱਟੀ ਭ੍ਰਿਸ਼ਟ ਬੁੱਧੀ ਹੈ, ਕਬੁੱਧ, ਡੂਮਣੀ, ਕੁਦਿਆ, ਕਸੈਣ, ਕਿ ਤੇਰੇ 'ਚ ਦਇਆ ਨਾਂ ਦੀ ਕੋਈ ਚੀਜ਼ ਨਹੀਂ, ਕੋਈ ਕੰਪੈਸ਼ਨ ਨਹੀਂ ਹੈ। ਔਰ ਇਹ ਤੂੰ ਨਿੰਦਿਆ ਦੇ ਵਿੱਚ ਬਾਕੀ ਸਾਰਿਆਂ ਨੂੰ ਥੱਲੇ ਸੁੱਟ ਕੇ ਆਪਣੀ ਸੁਪਰਮੇਸੀ ਰੱਖੀ ਹੋਈ ਹੈ। ਔਰ ਤੂੰ ਜਦੋਂ ਕੋਈ ਤੈਨੂੰ ਚੈਲੰਜ ਕਰਦਾ ਹੈ, ਤੇਰੇ ਵਿਚਲਾ ਜਿਹੜਾ ਗੁੱਸੇ ਦਾ ਚੰਡਾਲ ਹੈ ਉਹ ਜਾਗ ਪੈਂਦਾ ਹੈ। ਮੁੱਠੀ ਕ੍ਰੋਧ ਚੰਡਾਲ, ਕਾਰੇ ਕੱਢੇ ਕਿਆ ਥੀਏ ਜੇ ਚਾਰੇ ਬੈਠੀਆਂ ਨਾਲ, ਵੀ ਇਹ ਤੂੰ ਚਾਰੋਂ ਹੀ ਔਗਣ ਜਿਹੜੇ ਨੇ ਉਹ ਤੇਰੇ ਅੰਦਰ ਭਰੇ ਹੋਏ ਨੇ। ਸੋ ਇਸ ਕਿਸਮ ਦਾ ਤੁਹਾਨੂੰ ਬਹੁਤ ਸਾਰਾ ਵਰਤਾਰਾ ਨਜ਼ਰ ਆਉਂਦਾ। ਸੋ ਇਸ ਲਈ ਜੇ ਤੁਸੀਂ ਬੀਤੇ ਦਾ ਵੀ ਇਹਨਾਂ ਦਾ ਪੀਰੀਅਡ ਦੇਖੋ ਜੋ, ਔਰ ਦੁਨੀਆ 'ਚ ਮੈਂ ਸਮਝਦਾ ਹਾਂ ਵੀ ਵਰਣ ਆਸ਼ਰਮ ਜ਼ਾਤ ਪਾਤੀ ਸਿਸਟਮ ਤੋਂ ਵੱਧ ਕੇ ਜ਼ਾਲਮਾਨਾ ਸਿਸਟਮ ਕੋਈ ਨਹੀਂ ਹੈ। ਔਰ ਹਜ਼ਾਰਾਂ ਸਾਲਾਂ ਤੋਂ, ਔਰ ਉਹਦੀ ਜਸਟੀਫਿਕੇਸ਼ਨ ਅੱਜ ਵੀ ਤੁਸੀਂ ਹਾਈਲੀ ਐਲੋਕੁਐਂਟ ਇਹਨਾਂ ਦੇ ਵੱਡੇ ਵੱਡੇ ਲਰਨਡ ਸਕਾਲਰ ਉਹ ਜਸਟੀਫਾਈ ਕਰਨਗੇ। ਉਹ ਕਹਿਣਗੇ ਜੀ ਇਹ ਠੀਕ ਹੈ, ਮਾੜਾ ਸਲੂਕ ਨਹੀਂ ਹੋਣਾ ਚਾਹੀਦਾ ਸ਼ੂਦਰਾਂ ਨਾਲ, ਲੇਕਿਨ ਇਹ ਤਾਂ ਕਿੱਤੇ ਤੇ ਆਧਾਰਿਤ ਵੰਡ ਸੀ, ਬੇਸਡ ਔਨ ਪ੍ਰੋਫੈਸ਼ਨ ਸੀ। ਦੇਖੋ ਜੀ, ਇੱਕ ਡਾਕਟਰ ਦਾ ਮੁੰਡਾ ਚੰਗਾ ਡਾਕਟਰ ਹੁੰਦਾ, ਉਹਨੂੰ ਮਾਹੌਲ ਫਲਾਣਾ ਮਿਲਦਾ। ਸੋ ਇਸ ਤੇ ਜਦੋਂ ਉਹਨਾਂ ਨੂੰ ਕਿਹਾ ਜਾਏਗਾ ਕਿ ਭਾਈ ਇਹ ਮਨੂ ਸਮ੍ਰਿਤੀ ਬਾਰੇ ਕੀ ਖਿਆਲ ਹੈ ਜਾਂ ਦੂਜਾ, ਨਹੀਂ ਇਹ ਬਾਅਦ ਦੇ ਵਿੱਚ ਹਾਰਡ ਹੋ ਗਿਆ, ਪਹਿਲਾਂ ਇਵੇਂ ਨਹੀਂ ਸੀ, ਪਹਿਲਾਂ ਬਹੁਤ ਲਿਬਰਲ ਸੀ ਤੇ ਫਲਾਣਾ ਟਾਈਮ। ਅੱਜ ਵੀ ਗਾਂਧੀ ਵਰਗਾ ਫਰੋਡੀਆ ਵੀ ਜਿਹਨੂੰ ਇੱਕ ਬੁੱਧ ਬਣਾ ਕੇ ਪੇਸ਼ ਕੀਤਾ ਜਾਂਦਾ, ਉਹਨੂੰ ਜਸਟੀਫਾਈ ਕਰਦਾ। ਸੋ ਇਹ ਹੋ ਹੀ ਨਹੀਂ ਸਕਦਾ ਕਿ ਬ੍ਰਾਹਮਣ ਦੀਆਂ ਰਸਮਾਂ ਦੇ ਮੁਤਾਬਕ ਰਾਜ ਤਿਲਕ ਹੋ ਰਿਹਾ ਹੋਏ, ਰਾਜ ਅਭਿਸ਼ੇਕ ਹੋ ਰਿਹਾ ਹੋਏ ਤਾਂ ਹਿੰਸਾ ਨਾ ਹੋਏ। ਇਹ ਤਾਂ ਫਿਰ ਬ੍ਰਾਹਮਣ ਨੂੰ ਸੂਟ ਨਹੀਂ ਕਰਦਾ ਜੇ ਹਿੰਸਾ ਨਾ ਹੋਏ। ਉਹਦਾ ਤਾਂ ਰਾਜ ਹੀ ਜਿਹੜਾ ਉਹ ਜ਼ਬਰ ਔਰ ਜ਼ੁਲਮ ਦਾ ਰਾਜ ਹੈ। ਹਾਲਾਂ ਇਹ ਤਾਂ ਹੁਣ ਤਾਂ ਹਿੰਦੂਤਵਾ ਸਮਰਾਟ ਦਾ ਰਾਜ ਤਿਲਕ ਸੀ। ਈਵਨ ਜਦੋਂ ਸੈਕੂਲਰ ਭਾਰਤ ਦਾ ਸਮਰਾਟ ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ, ਉਸ ਨੂੰ ਰਾਜ ਦੀ ਜਿਹੜੀ ਹੈ ਸਹੁੰ ਚੁਕਾਈ ਜਾ ਰਹੀ ਸੀ ਸੈਕੂਲਰ ਜ਼ੁਬਾਨ ਦੇ ਵਿੱਚ, ਔਰ ਉਦੋਂ ਦਿੱਲੀ ਔਰ ਭਾਰਤ ਭਰ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਖੂਨ ਡੋਲਿਆ ਜਾ ਰਿਹਾ ਸੀ। ਔਰ ਕਸ਼ਮੀਰੀ ਬ੍ਰਾਹਮਣ, ਕੌਲ ਬ੍ਰਾਹਮਣ ਰਾਜੀਵ ਗਾਂਧੀ ਜਦੋਂ ਪਹਿਲੇ ਇਕੱਠ ਨੂੰ ਐਡਰੈਸ ਕਰਦਾ ਹੈ ਦਿੱਲੀ ਦੇ ਉਸ ਰਾਮਲੀਲਾ ਗਰਾਊਂਡ 'ਚ, ਤੇ ਉਹ ਕਹਿੰਦਾ ਹੈ ਕਿ ਜਦ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਸੋ ਉਸ ਦਾ ਰਾਜ ਤਿਲਕ ਜਿਹੜਾ ਹੈ ਉਹ ਵੀ ਸਿੱਖਾਂ ਦੇ ਲਹੂ ਦੇ ਨਾਲ ਹੋਇਆ। ਹੁਣ ਤਾਂ ਹਿੰਦੂ ਹਿਰਦੇ ਸਮਰਾਟ, ਔਰ ਇਹ ਜਿਹੜੀ ਗੱਲ ਇਹਨਾਂ ਨੂੰ ਚੁੱਭਦੀ ਹੈ। ਔਰ ਆਉਣ ਵਾਲੇ ਪੀਰੀਅਡ 'ਚ ਕੁਝ ਚੀਜ਼ਾਂ ਜਿਹੜੀਆਂ ਅੱਜ ਕੁਝ ਕਮਿਊਨਿਟੀਜ਼ ਦੇ ਵਿਰਲੇ ਟਾਵੇਂ ਲੋਕ ਇਸ ਗੱਲ ਨੂੰ ਸਮਝ ਰਹੇ ਨੇ। ਔਰ ਜਿਵੇਂ ਅੱਜ ਹੀ ਮਨੋਜ ਦੂਹਨ ਜਿਹੜਾ ਜਾਟ ਹਰਿਆਣੇ ਦਾ ਜੇਲ੍ਹ 'ਚ ਸੀ, ਝੂਠੇ ਮੁਕੱਦਮੇ ਬਣਾਏ ਉਹਦੇ ਤੇ, ਉਹ ਜੇਲ੍ਹ 'ਚ ਹੀ ਉਹਨੇ ਸਿੱਖੀ ਬਾਰੇ ਵੀ ਪੜ੍ਹਿਆ ਔਰ ਬਾਬੇ ਨਾਨਕ ਅੱਗੇ ਅਰਦਾਸ ਕੀਤੀ। ਉਹਦਾ ਆਪਣਾ ਕਹਿਣਾ ਵੀ ਮੇਰੇ ਮਹੀਨੇ ਦੇ ਵਿੱਚ ਸਾਰੇ ਮੁਕੱਦਮੇ ਵੀ ਮੁੱਕ ਗਏ ਬਾਹਰ। ਔਰ ਅੱਜ ਉਹ ਪੁਕਾਰ ਕੇ ਕਹਿ ਰਿਹਾ ਆਪਣੇ ਜਾਟ ਭਾਈਚਾਰੇ ਨੂੰ ਕਿ ਇਹ ਬ੍ਰਾਹਮਣਵਾਦ 'ਚ ਤੁਹਾਡੀ ਥਾਂ ਨਹੀਂ ਹੈ, ਤੁਹਾਡੀ ਥਾਂ ਸਿੱਖੀ ਦੇ ਵਿੱਚ ਹੈ। ਔਰ ਅੱਜ ਵੀ ਉਹਦੀ ਸਟੇਟਮੈਂਟ ਦਾ ਮੈਂ ਜ਼ਿਕਰ ਕਰਾਂਗਾ। ਪਰ ਪਹਿਲਾਂ ਜਿੱਥੇ ਹਿੰਦੂ ਹਿਰਦੇ ਸਮਰਾਟ ਹੁਣ ਰੀਅਲ ਹਿਰਦੇ ਸਮਰਾਟ ਬਣ ਕੇ ਹਿੰਦੂਤਵਾ ਰਾਸ਼ਟਰ ਦਾ, ਉਸ ਦਾ ਰਾਜ ਅਭਿਸ਼ੇਕ ਹੋ ਰਿਹਾ ਹੈ, ਉਹਦਾ ਰਾਜ ਤਿਲਕ ਹੋ ਰਿਹਾ ਹੈ, ਠੀਕ 1.5 ਕਿਲੋਮੀਟਰ ਦੀ ਦੂਰੀ ਦੇ ਉੱਤੇ ਜੰਤਰ ਮੰਤਰ ਰੋਡ ਤੇ ਅਪ੍ਰੈਲ ਦੇ ਮਹੀਨੇ ਤੋਂ ਜਿਹੜੇ ਜਾਟ ਭਾਈਚਾਰੇ ਨਾਲ ਜਿਨ੍ਹਾਂ ਨੂੰ ਮੋਦੀ ਨੇ ਆਪਣੇ ਘਰ ਡਿਨਰ ਤੇ ਸੱਦਿਆ ਸੀ, ਕਿਉਂਕਿ ਰੀਓ ਓਲੰਪਿਕ ਦੇ ਵਿੱਚ ਸਾਕਸ਼ੀ ਮਲਿਕ ਨੇ ਪਹਿਲਵਾਨੀ ਦੇ ਵਿੱਚ ਤਮਗਾ ਜਿੱਤਿਆ। ਇਸੇ ਤਰ੍ਹਾਂ ਦੂਸਰੇ ਜਿਹੜੇ ਨੇ ਉਹ ਏਸ਼ੀਅਨ ਮੈਡਲ ਔਰ ਦੂਸਰੇ ਜਿੱਤਣ ਵਾਲੇ ਨੇ ਕਾਮਨਵੈਲਥ ਗੇਮਾਂ ਦੇ ਵਿੱਚ। और भारत की बेटियां और फलाना सिर ते बड़े बड़े मैडल वो जित के आईਆਂ ਸੀ किस मेहनत ਦੇ ਨਾਲ ਉਹਨਾਂ ਨੇ। और ਉਹ ਅਪ੍ਰੈਲ और उन्होंने कोई वो मंग ਉਹਨਾਂ ਦੀ ਐਸੀ नहीं है। ਉਹਨਾਂ ਦਾ ਹੈ ਕਿ ਭਾਈ ਜਿਹੜਾ ਤੁਸੀਂ ਬੀਜੇਪੀ ਦਾ ਐਮਪੀ ਜਿਹਨੂੰ ਰੈਸਲਿੰਗ ਕਾਉਂਸਲ ਦਾ ਪ੍ਰੈਜ਼ੀਡੈਂਟ ਬਣਾਇਆ ਹੋਇਆ, ਉਹਦਾ ਨਾਂ ਕੀ ਹੈ, ਬ੍ਰਿਜ ਭੂਸ਼ਣ ਸ਼ਰਨ ਸਿੰਘ, ਕਿ ਵੀ ਇਹ ਤਾਂ ਕਾਮੀ ਕੁੱਤਾ ਹੈ, ਇਹ ਐਕਸਪਲੋਇਟ ਕਰਦਾ ਹੈ ਸਾਡੇ ਨਾਲ ਵੀ ਕੀਤਾ ਇਹਨੇ, ਕੋਸ਼ਿਸ਼ ਕੀਤੀ ਅਸੀਂ ਆਪਣਾ ਆਨਰ ਬਚਾਇਆ ਵੀ ਇਹਦੇ ਖਿਲਾਫ FIR ਦਰਜ ਕਰੋ ਔਰ ਇਹਨੂੰ ਜਿਹੜਾ ਉਹ ਜੇਲ੍ਹ ਦੇ ਅੰਦਰ ਸੁੱਟੋ। ਇਹ ਉਹਨਾਂ ਦੀ ਮੰਗ ਹੈ। ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਇਹ ਹਿੰਦੂ ਤਵੀ ਜਿਹੜੇ ਜਦੋਂ ਤੁਸੀਂ ਇਹ ਕਹੋਗੇ ਕਿ ਜੀ ਤੁਸੀਂ ਤਾਂ ਤੁਹਾਡੇ ਮਨੂ ਨੇ ਤਾਂ ਔਰਤ ਨੂੰ ਸ਼ੂਦਰ ਬਣਾਇਆ, ਪੈਰਾਂ ਦੀ ਜੁੱਤੀ ਬਣਾਇਆ, ਗੋਸਵਾਮੀ ਤੁਲਸੀਦਾਸ ਨੇ ਕੀ ਕਿਹਾ ਹੋਇਆ,
ਔਰ ਫਿਰ ਉਹ ਕਹਿਣਗੇ ਜੀ ਅਸੀਂ ਤਾਂ ਦੇਵੀ ਦੀ ਪੂਜਾ ਕਰਦੇ ਹਾਂ, ਦੇਖੋ ਸਾਡੀਆਂ ਦੇਵੀਆਂ ਕਿਵੇਂ। ਹੁਣ ਉਸੇ ਹੀ ਭਾਰਤ ਦੇ ਵਿੱਚ ਉਹਨਾਂ ਦੀਆਂ ਬੱਚੀਆਂ, ਉਹ ਕੋਈ ਸਿੱਖ ਧਰਮ ਨੂੰ ਮੰਨਣ ਵਾਲੀਆਂ ਨਹੀਂ ਨੇ, ਬਿਲਕੁਲ, ਔਰ ਉਹ ਕਹਿ ਰਹੀਆਂ ਨੇ ਵੀ ਸਾਡੇ ਨਾਲ ਇਹ ਹੋਇਆ, ਕੋਈ ਹਿੰਦੂਤਵੀ ਜਮਾਤ ਉਹਨਾਂ ਦੇ ਨਾਲ ਨਹੀਂ ਖਲੋਤੀ ਹੈ। ਰਾਦਰ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਵੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਆਫਰੀਨ ਹੈ ਉਹਨਾਂ ਨੂੰ, ਜਿਸ ਮੈਂ ਸਮਝਦਾ ਕਿ ਇਹੀ ਰੀਅਲ ਟਰੂ ਸਪਿਰਿਟ ਹੈ। ਹਾਲਾਂ ਉਹ ਆਲ ਦਾ ਵੇ ਆਏ, ਉਹਨਾਂ ਨੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨਾਲ ਮੁਲਾਕਾਤ ਕੀਤੀ, ਫਤਿਹਗੜ੍ਹ ਸਾਹਿਬ ਕੀਤੀ, ਸਿੱਖ ਨਾਲ ਖਲੋਤੇ, ਪਹਿਲਾਂ ਸਿੱਖ ਕਿਸਾਨ ਗਏ ਸੀ, ਹੁਣ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਜਾਣਾ ਸੀ। ਇਸ ਸਭ ਦੇ ਬਾਵਜੂਦ ਕਿ ਭਾਈ ਉਹਨਾਂ ਦਾ ਧਰਨਾ ਪੀਸਫੁਲ, ਐਨ ਜਦੋਂ ਮੋਦੀ ਦਾ ਆਇਆ ਸੀ ਉਹਨਾਂ ਨੇ ਕਿਹਾ ਜੀ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਹੈ। ਜਿਵੇਂ ਉਹਨਾਂ ਨੂੰ ਧੂ ਕੇ ਜਿਵੇਂ ਉਹ ਜ਼ਲੀਲ ਕੀਤਾ ਗਿਆ ਔਰ ਕਿਵੇਂ ਉਹਨਾਂ ਨੂੰ ਸੁੱਟਿਆ ਗਿਆ, ਦਰਸ਼ਕ ਦੇਖ ਸਕਦੇ ਨੇ ਪਿਕਚਰਸ, ਜੇ ਕਿ ਉਸ ਸਾਰੇ ਦੇ ਚੱਲਦੇ ਆ ਤੁਹਾਨੂੰ ਇਹ ਨਜ਼ਰ। ਔਰ ਜਿਹੜਾ ਇੰਟਰਨੈਸ਼ਨਲ ਮੀਡੀਆ ਜਾਂ ਦੂਸਰਾ ਉਹਨੇ ਜ਼ਰੂਰ ਕਵਰ, BBC ਦੀ ਪੰਜਾਬੀ ਸਰਵਿਸ ਦਾ ਵੀ ਸੀ, ਜਿਹੜੀ ਉਹਨਾਂ ਦੀ ਹੈਡਲਾਈਨ ਹੈ ਕਿ ਨਵੀਂ ਸੰਸਦ ਦਾ ਜਦੋਂ ਉਦਘਾਟਨ ਹੋ ਰਿਹਾ ਸੀ ਤਾਂ ਕਿਵੇਂ ਮੈਡਲ ਜੇਤੂ ਪਹਿਲਵਾਨਾਂ ਨੂੰ ਸੜਕ ਤੇ ਘਸੀਟਿਆ ਗਿਆ। ਦੇਖੋ ਇਹ ਉਹਨਾਂ ਦੀ ਹੈਡਲਾਈਨ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਸਾਰੇ ਤੋਂ TV ਸਕਰੀਨ ਤੇ ਦ੍ਰਿਸ਼ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਤੋਂ ਪਹਿਲਾਂ ਪੂਜਾ ਰਸਮਾਂ ਸ਼ਿਰਕਤ ਕਰਦੇ ਹੋਏ ਤੇ ਦੂਸਰੇ ਪਾਸੇ ਪਹਿਲਵਾਨਾਂ ਨੂੰ ਘੜੀਸਿਆ ਜਾ ਰਿਹਾ ਹੈ। ਲੰਬੀ ਚੌੜੀ ਕਹਾਣੀ ਹੈ, ਮੇਰੇ ਕੋਲ ਇੰਨਾ ਵਕਤ ਨਹੀਂ ਹੈ ਕਿ ਭਾਈ ਉਹਨਾਂ ਨੇ ਹੁਣ ਜਦੋਂ ਇਸ ਸਾਰੇ ਤੋਂ ਬਾਅਦ ਭਾਵੇਂ ਕੁਛ ਨੂੰ ਉਹਨਾਂ ਨੇ ਛੱਡਿਆ, ਈਵਨ ਪੱਤਰਕਾਰਾਂ ਨੂੰ ਵੀ ਚੁੱਕ ਕੇ ਲੈ ਗਏ, ਬਿਲਕੁਲ ਖਾਲੀ ਕਰਾ ਲਈ ਗਈ ਥਾਂ। ਫਿਰ ਉਹਨਾਂ ਨੇ ਪਹਿਲਵਾਨਾਂ ਨੇ ਕਿਹਾ ਕਿ ਜੀ ਹੁਣ ਸਾਡੇ ਲਈ ਕੋਈ ਜੀਣ ਦਾ ਹੱਜ ਨਹੀਂ, ਸਾਡੇ ਕੋਲ ਇਹਨਾਂ ਮੈਡਲਾਂ ਨੂੰ ਵੀ ਅਸੀਂ ਬਿਲਕੁਲ ਜਿਹੜਾ ਅਸੀਂ ਆਪਣੀ ਇੱਕ ਮਿਹਨਤ ਕਰਕੇ ਆਪਣੀ ਕਮਾਈ ਨਾਲ ਮੁਲਕ ਦੀ ਝੋਲੀ 'ਚ ਪਾਏ ਸੀ, ਤੇ ਗੰਗਾ ਦਰਿਆ ਜਿਹੜਾ ਪਾਪਾਂ ਨੂੰ ਧੋਣ ਵਾਲਾ ਹੈ, ਅਸੀਂ ਇਹਨਾਂ ਮੈਡਲਾਂ ਨੂੰ ਹਰ ਕੀ ਪੌੜੀ ਹਰਿਦੁਆਰ ਜਾ ਕੇ ਗੰਗਾ ਮਾਤਾ ਦੇ ਜਿਹੜਾ ਹੈ ਉਹਦੇ ਹਵਾਲੇ ਕਰ ਦੇਣਾ। ਔਰ ਪੂਰਾ ਉਹ ਨਿਕਲ ਗਈਆਂ, ਹਰ ਕੀ ਪੌੜੀ ਤੱਕ ਵੀ ਪਹੁੰਚੀਆਂ। ਫਿਰ ਜਿਹੜੀ ਲੇਟੈਸਟ ਖਬਰ ਆਈ ਕਿ ਭਾਈ ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਚੀਫ ਨਰੇਸ਼ ਟਕੈਤ ਉਹਨਾਂ ਨੇ ਰੋਕ ਦਿੱਤਾ ਕਿ ਭਾਈ ਤੁਸੀਂ ਇਹ ਇਮਰਸ ਨਾ ਕਰੋ। 5 ਦਿਨ ਦਾ ਟਾਈਮ ਉਹਨਾਂ ਨੇ ਲਿਆ ਕਿ ਵੀ ਅਸੀਂ ਇਸ ਮਾਮਲੇ ਨੂੰ ਨਜਿੱਠਾਂਗੇ। ਪਰ ਜਿਹੜਾ ਮੈਂ ਜਿਵੇਂ ਮਨੋਜ ਸਿੰਘ ਦੂਨ ਦੀ ਗੱਲ ਕੀਤੀ ਹੈ, ਉਹਨੇ ਬਿਲਕੁਲ ਠੀਕ ਉਹਨਾਂ ਨੂੰ ਕਿਹਾ ਕਿ ਵੀ ਗੰਗਾ 'ਚ ਤੁਸੀਂ ਪਾ ਕੇ ਇਹਨਾਂ ਮੈਡਲਾਂ ਨੂੰ ਕੀ ਕਰਨਾ, ਇਹ ਤਾਂ ਪਹਿਲਾਂ ਹੀ ਗੰਦੀ ਹੈ। ਔਰ ਤੁਸੀਂ ਗੰਗਾ ਦੀ ਆਈਡੀਓਲੋਜੀ ਵਾਲਿਆਂ ਦਾ ਹਾਲ ਦੇਖ ਲਓ, ਜਿਹੜੇ ਇਹਨੂੰ ਮੰਨਣ ਵਾਲੇ ਨੇ, ਕੋਈ ਤੁਹਾਡੇ ਨਾਲ ਖਲੋਤਾ। ਮਨੋਜ ਦੂਨ ਨੇ ਕਿਹਾ ਵੀ ਤੁਸੀਂ ਸਾਰੀਆਂ ਆ ਕੇ ਦਰਬਾਰ ਸਾਹਿਬ ਗੁਰੂ ਦੇ ਚਰਨਾਂ ਦੇ ਵਿੱਚੋਂ ਆਪਣੇ ਮੈਡਲ ਰੱਖ ਕੇ ਅਰਦਾਸ ਕਰੋ ਕਿ ਗੁਰੂ ਤੁਹਾਨੂੰ ਇਨਸਾਫ ਦੇਣ। ਉਹਨੇ ਫਿਰ ਆਪਣੀ ਕਹਾਣੀ ਕਹੀ ਕਿ ਭਾਈ ਮੈਂ ਅਰਦਾਸ ਕੀਤੀ ਅੰਦਰ ਗੁਰੂ ਨਾਨਕ ਦੇ ਚਰਨਾਂ 'ਚ, ਮੇਰੇ ਸਾਰੇ ਮੁਕੱਦਮੇ ਖਤਮ ਹੋਏ। ਜੇ ਤੁਹਾਡੀ ਕੋਈ ਥਾਂ ਹੈ, ਉਹਨੇ ਆਪਣੇ ਜਾਟ ਭਾਈਚਾਰੇ ਨੂੰ ਵੀ ਕਿਹਾ ਕਿ ਵੀ ਮਤ ਇਹ ਬ੍ਰਾਹਮਣਵਾਦ ਦੇ ਹੱਥਾਂ 'ਚ ਤੁਸੀਂ ਖਵਾਰ ਹੋਏ ਹੋ, ਅੱਗੋਂ ਵੀ ਹੋਵੋਗੇ, ਤੁਹਾਡੇ ਲਈ ਇਹੀ ਰਸਤਾ ਹੈ ਕਿ ਤੁਸੀਂ ਗੁਰੂ ਨਾਨਕ ਦੇ ਘਰ 'ਚ ਆਓ। ਸੋ ਮੈਂ ਸਮਝਦਾ ਕਿ ਵੀ ਕਈ ਵਾਰ ਕੁਛ ਜਿਹੜੇ ਪਲ ਹੁੰਦੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਦੱਸ ਰਹੇ ਹੁੰਦੇ ਨੇ। ਔਰ ਇਹ ਬਹੁਤ ਸਾਰੇ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ, ਜਿਹੜੇ ਕਾਮਨ ਲੋਕ ਨੇ ਉਹਨਾਂ ਨੂੰ ਲੱਗਦਾ ਕਿ ਵੀ ਇੰਨਾ ਇਨਜਸਟਿਸ ਕਿ ਬਈ, ਔਰ ਲੇਕਿਨ ਕਿਉਂਕਿ ਇਹ ਤਾਂ ਖੁਦ ਕ੍ਰਿਮੀਨਲ ਨੇ, 1/3 ਪਾਰਲੀਮੈਂਟ ਕ੍ਰਿਮੀਨਲ ਹੈ। ਜਿਹੜਾ ਮੋਦੀ ਹੁਣ ਉਹਨਾਂ ਨੂੰ ਕਹਿੰਦਾ ਜੀ ਬ੍ਰਿਜ ਮੋਹਨ ਸਿੰਘ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਬਈ ਉਹ ਇੱਕ ਸ਼ਕਲੋਂ ਇੱਕ ਰੇਪਿਸਟ ਲੱਗਦਾ ਹੈ। ਔਰ ਉਹ ਜਿਹੜੀਆਂ ਵਿਚਾਰੀਆਂ ਇਲਜ਼ਾਮ ਲਾ ਰਹੀਆਂ ਵੀ ਸਾਡੇ ਨਾਲ ਕੀ ਹੋਇਆ, ਤੇ ਮੈਂ ਕਿਹਾ ਜੀ ਉਹ ਪੁਕਾਰ ਕਿਹਨੂੰ ਕਰ ਰਹੀਆਂ ਨੇ? ਬਿਲਕੁਲ ਮੋਦੀ ਅਮਿਤ ਸ਼ਾਹ ਨੇ ਹਜ਼ਾਰਾਂ ਮੁਸਲਮਾਨ ਮਾਰੇ, ਤੁਹਾਨੂੰ ਉਹਨਾਂ ਦੇ ਹੱਥਾਂ 'ਚੋਂ ਖੂਨ ਡ੍ਰਿਪ ਕਰਦਾ ਨਜ਼ਰ ਨਹੀਂ ਆਉਂਦਾ? ਉਹੀ ਹਿੰਦੂਤਵੀ ਗੁਜਰਾਤ ਸਰਕਾਰ ਉਹਨਾਂ ਦੀ ਜਿਹੜੀ ਬਿਲਕਿਸ ਬਾਨੋ ਦੇ ਪਰਿਵਾਰ ਦੇ 8-9 ਜੀਆਂ ਨੂੰ ਮਾਰਨ ਵਾਲੇ, ਉਹਦੇ ਨਾਲ ਰੇਪ ਕਰਨ ਵਾਲੇ, ਉਹ ਜਿਹੜੇ ਕਾਤਲ ਨੇ, ਉਹਨਾਂ ਨੂੰ ਇਸ ਲਈ ਛੱਡ ਦਿੰਦੇ ਨੇ ਕਿ ਵੀ ਇਹ ਬ੍ਰਾਹਮਣ ਨੇ, ਤੇ ਜਿਹਦੇ ਖਿਲਾਫ ਉਹ ਡਿਮਾਂਡ ਕਰ ਰਹੀਆਂ ਵੀ ਉਹ ਰਿਜ਼ਾਈਨ ਕਰੇ, ਉਹਨੂੰ ਅਰੈਸਟ ਕਰੋ, ਉਹ ਤਾਂ ਉਹਨਾਂ ਦਾ ਪਾਵਰਫੁਲ MP ਹੈ। ਜਿਵੇਂ ਕਾਂਗਰਸ ਅੱਜ ਤੱਕ ਜਗਦੀਸ਼ ਟਾਈਟਲਰ, HKL ਭਗਤ, ਸੱਜਣ ਕੁਮਾਰ, ਹੁਣ ਕੋਈ ਮਰ ਗਏ, ਕੋਈ ਮਰ ਜਾਣਗੇ, ਉਹਨਾਂ ਨੂੰ ਡਿਫੈਂਡ ਕਰਦੀ ਰਹੀ। ਕਦੇ ਕਾਂਗਰਸ ਨੇ ਤਾਂ ਨਹੀਂ ਕਿਹਾ ਕਿ ਜੀ ਇਹਨਾਂ ਨੇ ਹਜ਼ਾਰਾਂ ਸਿੱਖ ਮਾਰੇ ਨੇ, ਇਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ, ਕਿਉਂਕਿ ਅਲਟੀਮੇਟਲੀ ਜੋ ਕੋਈ ਵੀ ਕਰ ਰਿਹਾ ਸਭ ਦੀਆਂ ਜੜ੍ਹਾਂ ਹਿੰਦੂਤਵਾ ਦੇ ਨਾਲ ਜੁੜੀਆਂ ਹੋਈਆਂ। ਔਰ ਇਹੀ ਗੱਲ ਜਦੋਂ ਔਰ ਮਨੋਜ ਸਿੰਘ ਦੂਨ ਦੀ ਬੇਸ਼ੱਕ ਐਡਵਾਈਸ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਆਪਣੇ ਉਹਨਾਂ ਦੇ ਭਾਈਚਾਰੇ ਤੱਕ ਪਹੁੰਚੇਗੀ, ਪਰ ਜੇ ਸਿੱਖ ਹੀ ਮੰਨ ਲੈਣ ਅੱਜ ਵੀ
ਕਿ ਭਾਈ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਬੁੱਚਰ ਆਫ ਦਾ ਵਰਲਡ, ਕਿ ਸਾਡੀ ਲੜਾਈ ਕਿਸੇ ਐਵੇਂ ਐਵੇਂ ਕੈਵੇਂ ਨਾਲ ਨਹੀਂ ਹੈ, ਇਹ ਬੁੱਚਰ ਆਫ ਦਾ ਵਰਲਡ ਨਾਲ ਹੈ। ਔਰ ਇਹ ਕਿਸੇ ਹੱਦ ਤੱਕ ਵੀ ਜਾਣਗੇ ਔਰ ਅਸੀਂ ਵੀ ਇਸ ਨੂੰ ਸਮਝੀਏ ਕਿ ਇਹ ਲੜਾਈ ਸੌਖੀ ਨਹੀਂ ਹੈ, ਪਰ ਅਸੀਂ ਇਹ ਵੀ ਮੰਨ ਕੇ ਤੁਰਦੇ ਹਾਂ ਕਿ ਅਲਟੀਮੇਟਲੀ ਜਦੋਂ ਤੁਸੀਂ ਗੁਰੂ ਦਾ ਆਸਰਾ ਪਰਨਾ ਲੈ ਕੇ ਤੁਰਦੇ ਹੋ ਤੇ ਫਿਰ ਮੁਗਲਿਆ ਸਾਮਰਾਜ, ਅਫਗਾਨ ਧਾੜਵੀ ਦਰਾ ਖੈਬਰ ਪਾਰ ਦੇ ਬ੍ਰਿਟਿਸ਼ ਕਲੋਨੀਅਲਸ, ਇਹਨਾਂ ਦੀ ਖਾਲਸੇ ਨੇ ਸਫ ਵਲੇਟੀ ਹੈ। ਪਰ ਇਹਨਾਂ ਸਾਡੇ ਜਾਟ ਭਾਈਚਾਰੇ ਦੇ ਵੀਰਾਂ ਭੈਣਾਂ ਨੂੰ ਸੂਨਰ ਔਰ ਲੇਟਰ ਸਿੱਖੀ ਦੇ ਦਾਇਰਾਕਾਰ 'ਚ ਹੀ ਆਉਣਾ ਹੋਏਗਾ। ਖਾਲਸੇ ਦੇ ਰੂਪ ਦੇ ਵਿੱਚ ਹੀ ਇਹ ਬਹਾਦਰ ਲੋਕ ਨੇ, ਮਿਹਨਤੀ ਲੋਕ ਨੇ, ਸਚਿਆਰੇ ਲੋਕ ਨੇ। ਸਿਰਫ ਗਲਤ ਵਿਚਾਰਧਾਰਾ, ਕੁਛ ਉਧਰ ਵੜ ਗਏ ਸਨਾਤਨੀਆਂ 'ਚ, ਕੁਛ ਸਵਾਮੀ ਦਿਆਨੰਦ ਦੇ ਢਹਿ ਚੜ੍ਹ ਕੇ ਆਰੀਆ ਸਮਾਜੀ ਹੋ ਗਏ। ਹੁਣ ਇਹ ਅੰਦਰੋਂ ਅੰਦਰ ਜਿਹੜਾ ਪ੍ਰਚਾਰ ਵੀ ਚੱਲ ਰਿਹਾ, ਔਰ ਕਿਸਾਨ ਮੂਵਮੈਂਟ ਤੋਂ ਬਾਅਦ ਇਹਨਾਂ ਦੇ ਇੱਕ ਤਬਕੇ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਡੀ ਥਾਂ ਸਿੱਖੀ ਦੇ ਵਿੱਚ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।